ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਦੁਨੀਆ ਭਰ ਦੇ ਵਿੱਚੋਂ, ਮੈਂ ਅਮਰਵੀਰ ਸਿੰਘ ਆਪ ਸਭ ਦਾ ਇਸ TV84 ਦੇ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੇ ਸਮੇਂ ਦੇ ਵਿੱਚ ਹਮੇਸ਼ਾ ਗੱਲ ਕੀਤੀ ਹੈ ਜਾਂ ਇਸ ਪੁਆਇੰਟ 'ਤੇ ਫੋਕਸ ਕੀਤਾ ਵੀ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਵਸੋਂ ਹੈਗੀ ਹੈ ਉਹ ਪੋਲੀਟੀਕਲੀ ਵੀ ਇਸ ਵਕਤ ਐਕਟਿਵ ਹੋ ਰਹੇ ਨੇ ਕਾफ़ੀ ਵੱਡੀ ਤਾਦਾਦ ਦੇ ਵਿੱਚ। ਕੈਨੇਡਾ 'ਚ ਸਾਡੇ ਸਾਹਮਣੇ ਵੱਡੀਆਂ ਐਗਜ਼ਾਮਪਲਸ ਨੇ ਜਗਮੀਤ ਸਿੰਘ ਦੇ ਨਾਂ ਦੇ ਉੱਤੇ ਕਿ ਕਿਵੇਂ ਜਿਹੜਾ ਸਿੱਖਾਂ ਦਾ ਪੋਲੀਟੀਕਲ ਕਲਾਊਟ ਹੈ ਉਹ ਵੱਧਦਾ ਨਜ਼ਰ ਆ ਰਿਹਾ ਹੈ। ਇੱਦਾਂ ਦੀਆਂ ਉਦਾਹਰਨਾਂ ਅਮਰੀਕਾ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀਆਂ ਨੇ। ਹਾਲਾਂਕਿ ਅਮਰੀਕਾ ਦੇ ਵਿੱਚ ਸਿੱਖਾਂ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਕੇਂਦਰਿਤ ਨਹੀਂ ਹੈਗੀ, ਇੱਕ ਥਾਂ 'ਤੇ ਨਹੀਂ ਹੈਗੀ, ਪਰ ਸਕੈਟਰਡ ਹੋਣ ਦੇ ਨਾਲ ਨਾਲ ਜਿੱਥੇ ਸਿੱਖ ਨੁਮਾਇੰਦੇ ਜਾਂ ਸਿੱਖਾਂ ਦੀ ਇੱਥੋਂ ਦੇ ਸਿਸਟਮ ਦੇ ਵਿੱਚ ਜਿਹੜੀ ਸ਼ਮੂਲੀਅਤ ਹੈ ਉਹਦੀ ਵੀ ਐਗਜ਼ਾਮਪਲ ਸਾਡੇ ਸਾਹਮਣੇ ਆ ਰਹੀਆਂ ਨੇ। ਰੀਸੈਂਟਲੀ ਜਿਹੜੀਆਂ ਇਲੈਕਸ਼ਨਸ ਹੋਈਆਂ ਨੇ ਉਹਦੇ ਵਿੱਚ ਕਈ ਥਾਈਂ ਜਿਹੜੀਆਂ ਨੇ ਕੋਸ਼ਿਸ਼ਾਂ ਹੋਈਆਂ ਨੇ ਅਤੇ ਕਈ ਥਾਵਾਂ ਦੇ ਉੱਤੋਂ ਜਿਹੜੀ ਜਿੱਤ ਹੈਗੀ ਹੈ ਸਿੱਖ ਕੈਂਡੀਡੇਟਸ ਵੱਲੋਂ ਉਹ ਜਿੱਤ ਵੀ ਪ੍ਰਾਪਤ ਕੀਤੀ ਗਈ ਹੈ। ਸੋ ਉਹਨਾਂ ਦੇ ਵਿੱਚੋਂ ਇੱਕ ਕਨੈਟੀਕਟ ਦੇ ਨਾਰਵਿਚ ਸ਼ਹਿਰ ਦੇ ਵਿੱਚੋਂ ਸਰਦਾਰ ਸਵਰਨਜੀਤ ਸਿੰਘ ਖਾਲਸਾ, ਜਿਨ੍ਹਾਂ ਜਿਹੜੇ ਸਿੱਖ ਐਕਟਿਵਿਸਟ ਹੈਗੇ ਆ ਅਤੇ ਸਿੱਖ ਹੱਕਾਂ ਦੀ ਆਵਾਜ਼ ਬੁਲੰਦ ਕਰਦੇ ਆ, ਅਤੇ ਨਾਲ ਹੀ ਜਿਹੜੀਆਂ ਇਲੈਕਸ਼ਨਸ ਹੋਈਆਂ ਨੇ ਪਰਸੋਂ ਦੀ ਗੱਲ ਹੈਗੀ, ਅਸੀਂ ਜੇ ਦੇਖਣਾ ਹੋਵੇ ਅਤੇ ਉਹਨਾਂ ਦਾ ਜਿਹੜਾ ਨਾਰਵਿਚ ਸ਼ਹਿਰ ਦਾ ਸਕੂਲ ਆਫ ਐਜੂਕੇਸ਼ਨ ਦਾ ਜਿਹੜਾ ਬੋਰਡ ਹੈ ਉਹਦੇ ਵਿੱਚ ਮੈਂਬਰ ਦੇ ਤੌਰ 'ਤੇ ਵੱਡੀ ਗਿਣਤੀ ਦੇ ਵਿੱਚ ਭਾਰੀ ਬਹੁਮਤ ਦੇ ਨਾਲ ਜਿਹੜੀਆਂ ਵੋਟਾਂ ਲੈ ਕੇ ਉਹ ਇਸ ਦੇ ਵਿੱਚ ਸ਼ਾਮਲ ਹੋਏ ਆ। ਅਤੇ ਅਦਰਵਾਈਜ਼ ਜਦੋਂ ਅਸੀਂ ਦੇਖਦੇ ਹਾਂ ਤਾਂ ਕਮਿਸ਼ਨ ਔਨ ਸਿਟੀ ਪਲਾਨ ਆਫ ਨਾਰਵਿਚ ਦੇ ਵਿੱਚ ਉਹ ਮੈਂਬਰ ਹੈਗੇ ਆ, ਅਤੇ ਨਾਲ ਹੀ ਬੋਰਡ ਔਨ ਨਾਰਵਿਚ ਕਮਿਊਨਿਟੀ ਡਿਵੈਲਪਮੈਂਟ ਕਮਿਸ਼ਨ ਦੇ ਵਿੱਚ ਵੀ ਉਹ ਮੈਂਬਰ ਦੇ ਤੌਰ 'ਤੇ ਜਿਹੜੀਆਂ ਆਪਣੀਆਂ ਸੇਵਾਵਾਂ ਨੇ ਉਹ ਦੇ ਰਹੇ ਆ। ਸੋ ਇੱਥੇ ਜਿੱਥੇ ਇਹ ਇਲੈਕਸ਼ਨਸ ਦੇ ਉੱਤੇ ਅਸੀਂ ਫੋਕਸ ਕਰ ਰਹੇ ਹਾਂ ਜਾਂ ਸਿੱਖਾਂ ਦੇ ਪੋਲੀਟੀਕਲ ਕਲਾਊਟ ਦੀ ਗੱਲ ਕਰ ਰਹੇ ਹਾਂ, ਉੱਥੇ ਹੀ ਇਹ ਗੱਲ 'ਤੇ ਵੀ ਧਿਆਨ ਕੇਂਦਰਿਤ ਕਰਨਾ ਬਣਦਾ ਹੈ ਕਿ ਜਿਹੜੇ ਇਹ ਦਿਨ ਨੇ ਇਹ ਸਿੱਖਾਂ ਦੇ ਲਈ ਜਾਂ ਅਜੋਕੇ ਸਿੱਖ ਇਤਿਹਾਸ ਦੇ ਵਿੱਚ ਬੜੇ ਅਹਿਮ ਦਿਨ ਨੇ। ਇਹ ਜਿਹੜੇ ਦਿਨ ਨੇ ਨਵੰਬਰ 1984 ਦੀ ਜਿਹੜੀ ਸਿੱਖ ਨਸਲਕੁਸ਼ੀ ਕੀਤੀ ਗਈ ਸੀ, ਉਹ ਦਿਨ ਇਸ ਵਕਤ ਸਾਡੇ ਸਾਹਮਣੇ, ਸਾਡੇ ਅੱਖਾਂ ਦੇ ਸਾਹਮਣੇ ਜਾਂ ਸਾਡੇ ਜ਼ਹਿਨ ਦੇ ਵਿੱਚ ਚੱਲ ਰਹੇ ਨੇ। ਸੋ ਕਨੈਟੀਕਟ ਉਹ ਸੂਬਾ ਹੈ ਜਿੱਥੇ ਸਵਰਨਜੀਤ ਸਿੰਘ ਖਾਲਸਾ ਹੋਰਾਂ ਦੇ ਇਹਨਾਂ ਦੀ ਟੀਮ ਦੇ ਐਫਰਟ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਜਿਹੜੀ 1 ਨਵੰਬਰ ਦਾ ਦਿਨ ਸੀ ਉਹ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਦੇ ਤੌਰ 'ਤੇ ਰੈਕਗਨਾਈਜ਼ ਕੀਤਾ ਗਿਆ ਸੀ ਕਨੈਟੀਕਟ ਸੂਬੇ ਦੇ ਵੱਲੋਂ। ਸੋ ਇਹ ਇੱਕ ਵੱਡੀ ਉਪਲਬਧੀ ਸੀ ਸਿੱਖ ਹਲਕਿਆਂ ਦੇ ਵਿੱਚ ਜਿਹੜੀ ਦੇਖਣ ਨੂੰ ਮਿਲੀ ਸੀ। ਪਿਛਲੇ ਸਮੇਂ ਦੇ ਵਿੱਚ ਕੁਝ ਇੰਡੀਅਨ ਇੰਟਰਫੀਰੈਂਸ ਵੀ ਹੋਈ ਹੈ, ਉਹਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਕਿ ਇੱਕ ਜਿਹੜਾ ਮੈਮੋਰੀਅਲ ਓਟਿਸ ਲਾਇਬ੍ਰੇਰੀ ਦੇ ਵਿੱਚ ਸਥਾਪਿਤ ਕੀਤਾ ਗਿਆ ਸੀ ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲਾਈ ਗਈ ਸੀ, ਉਹਨੂੰ ਕਿਵੇਂ ਡੀਰੇਲ ਕਰਨ ਦੇ ਮਕਸਦ ਦੇ ਨਾਲ ਜਿਹੜੀ ਹੈਗੀ ਹੈ ਇੰਡੀਅਨ ਅਫੀਸ਼ੀਅਲਸ ਨੇ ਉੱਥੋਂ ਦੇ ਜਿਹੜੇ ਸਿਟੀ ਅਫੀਸ਼ੀਅਲਸ ਨੇ ਉਹਨਾਂ ਤੱਕ ਪਹੁੰਚ ਕੀਤੀ, ਅਤੇ ਨਾਲ ਹੀ ਜਿਹੜੀ ਇਹ ਲਾਇਬ੍ਰੇਰੀ ਹੈ ਉਹਨਾਂ ਦੇ ਬੋਰਡ ਤੱਕ ਵੀ ਪਹੁੰਚ ਕੀਤੀ ਗਈ ਸੀ। ਕਿਸੇ ਹੱਦ ਤੱਕ ਉਹ ਸਫਲ ਵੀ ਹੋਏ ਨੇ, ਪਰ ਇਸ ਸਾਰੀ ਕੈਂਪੇਨ ਨੂੰ 1984 ਦੀ ਜਿਹੜੀ ਸਿੱਖ ਨਸਲਕੁਸ਼ੀ ਹੈ ਇਹਨੂੰ ਰੈਕੋਗਨਾਈਜ਼ ਕਰਾਉਣ ਦੀ ਜਿਹੜੀ ਕੈਂਪੇਨ ਹੈ ਇਹਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਜਿੱਥੇ ਵੱਖ-ਵੱਖ ਕੋਸ਼ਿਸ਼ਾਂ ਹੋਈਆਂ ਨੇ, ਉੱਥੇ ਕਨੈਟੀਕਟ ਸੂਬੇ ਦੇ ਵਿੱਚ ਸਵਰਨਜੀਤ ਸਿੰਘ ਖਾਲਸਾ ਕੋਸ਼ਿਸ਼ ਕਰ ਰਹੇ ਆ ਅਤੇ ਹੁਣ ਉਹ ਡਿਮਾਂਡ ਵੀ ਕਰ ਰਹੇ ਆ ਵੀ 1984 ਦੇ ਸਿੱਖ ਕਤਲੇਆਮ ਨੂੰ, ਨਸਲਕੁਸ਼ੀ ਨੂੰ ਨੈਸ਼ਨਲ ਲੈਵਲ 'ਤੇ ਰੈਕਗਨਾਈਜ਼ ਕੀਤਾ ਜਾਵੇ। ਸੋ ਸਵਰਨਜੀਤ ਸਿੰਘ ਖਾਲਸਾ ਇਸ ਵਕਤ ਸਾਡੇ ਨਾਲ ਕਨੈਟੀਕਟ ਤੋਂ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਇਸ ਵਿਚਾਰ ਚਰਚਾ ਦੀ ਅੱਜ ਦੀ ਸ਼ੁਰੂਆਤ ਕਰਦੇ ਹਾਂ। ਸਵਰਨਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਫਤਿਹ ਪ੍ਰਵਾਨ ਹੋਵੇ ਜੀ। ਸਵਰਨਜੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਮੁਬਾਰਕਬਾਦ ਦੇਣੀ ਚਾਹਾਂਗੇ ਕਿ ਤੁਸੀਂ ਬੋਰਡ ਆਫ ਐਜੂਕੇਸ਼ਨ ਦੇ ਵਿੱਚ ਵੋਟਾਂ ਰਾਹੀਂ ਜਿਹੜਾ ਮੈਂਬਰ ਦੇ ਤੌਰ 'ਤੇ ਸ਼ਾਮਲ ਹੋਏ ਹੋ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ TV84 ਦੇ ਪਲੇਟਫਾਰਮ ਵੱਲੋਂ ਵੀ, ਅਤੇ ਮੈਂ ਉਮੀਦ ਕਰਦਾ ਕਿ ਜਿਹੜੀ ਇਹ ਤਰੱਕੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੂਗੀ। ਬਿਲਕੁਲ ਜੀ, ਧੰਨਵਾਦ ਤੁਹਾਡੇ ਸਾਰਿਆਂ ਦਾ। ਮੈਨੂੰ ਬੜੇ ਦੂਰੋਂ ਵੀ ਫੋਨ ਆ ਰਹੇ ਨੇ ਤੇ ਮੈਂ ਸਮਝਦਾ ਵੀ ਇਕੱਲੀ ਜਿੱਤ ਮੇਰੀ ਨਹੀਂ, ਪੂਰੇ ਪੰਥ ਨੂੰ ਐਜ਼ ਅ ਪੰਥਕ ਜਿੱਤ ਨੂੰ ਸਮਝਣਾ ਚਾਹੀਦਾ ਵੀ ਕਿਸੇ ਵੀ ਸਿੱਖ ਦਾ ਇਲੈਕਟਿਡ ਓਫੀਸ਼ੀਅਲ ਦੀ ਪੋਜੀਸ਼ਨ ਤੇ ਆਉਣਾ, ਸਪੈਸ਼ਲੀ ਅਮਰੀਕਾ ਜਿੱਥੇ ਕਿ ਸਾਡੀ ਗਿਣਤੀ ਤੁਸੀਂ ਦੱਸਿਆ ਵੀ ਬੜੀ ਸਕੈਟਰਡ ਹੈ, ਤੇ ਹੁਣ ਸਾਡੇ ਸ਼ਹਿਰ ਵਿੱਚ ਜੇ ਦੇਖਿਆ ਜਾਵੇ ਤੇ ਇੱਥੇ ਤੇ ਸਾਰੇ ਮਤਲਬ ਸਿੱਖ ਪਰਿਵਾਰ ਵੀ ਬੜੀ ਗਿਣਤੀ ਦੇ 2-3 ਹੀ ਨੇ ਪਰਿਵਾਰ, ਪਰ ਫਿਰ ਵੀ ਏਡੀ ਬਹੁਮਤ ਨਾਲ ਬੜੀ ਕਿਰਪਾ ਹੋਈ ਹੈ। ਗੁਰੂ ਸਾਹਿਬ ਨੇ ਹੱਥ ਰੱਖ ਕੇ ਤੇ ਮਤਲਬ ਬਖਸ਼ਿਸ਼ ਕੀਤੀ ਹੈ ਜੀ। ਤੇ ਮੇਰਾ ਹੀ ਸ਼ੁਰੂ ਤੋਂ ਮੰਨਣਾ ਵੀ ਜਿੱਥੇ ਵੀ ਰਹੋ
ਸਿੱਖਾਂ ਦਾ ਤਾਂ ਕੰਮ ਹੈ ਵੀ ਆਪਣੀ ਕਮਿਊਨਿਟੀ ਦੀ ਦੇਖ ਰੇਖ ਕਰਨੀ ਤੇ ਪੋਲੀਟੀਕਲੀ ਐਕਟਿਵ ਹੋ ਕੇ ਸਾਰਿਆਂ ਦੇ ਕੰਮ ਸਵਾਰਨੇ। ਤੇ ਮੇਰੀ ਵੀ ਇਹੀ ਕੋਸ਼ਿਸ਼ ਹੈ ਵੀ ਆਉਣ ਵਾਲੇ ਸਮੇਂ ਵਿੱਚ ਨਾਰਵਿਚ ਦੇ ਵਿੱਚ ਜਾਂ ਕਨੈਟੀਕਟ ਦੇ ਜੋ ਵੀ ਸਾਡੀ ਡਿਊਟੀ ਲਗਾਏਗੀ ਸਰਕਾਰ ਜਾਂ ਇੱਥੇ ਦੇ ਨੁਮਾਇੰਦੇ ਜਾਂ ਇੱਥੇ ਦੀ ਜਨਤਾ, ਤੇ ਅਸੀਂ ਉਹਨਾਂ ਦੇ ਵੱਧ ਤੋਂ ਵੱਧ ਮੁੱਦਿਆਂ ਨੂੰ ਉਭਾਰੀਏ ਤੇ ਨਾਲ ਨਾਲ ਗੁਰੂ ਸਾਹਿਬ ਇਹ ਵੀ ਕਿਰਪਾ ਰੱਖਣ ਤੇ ਅਸੀਂ ਸਿੱਖਾਂ ਦੇ ਵੀ ਜਿਹੜੇ ਕਾਰਜ ਨੇ, ਸਿੱਖੀ ਦੇ ਕਾਰਜ, ਉਹਨਾਂ ਨੂੰ ਵੀ ਅਸੀਂ ਅੱਗੇ ਵਧਾਈਏ। ਜੀ ਬਿਲਕੁਲ, ਮੈਂ ਇਹਦੇ 'ਤੇ ਥੋੜ੍ਹਾ ਜਿਹਾ ਡੀਟੇਲ ਦੇ ਵਿੱਚ ਵੀ ਜਾਣਨਾ ਚਾਹੂੰਗਾ, ਕਿਉਂਕਿ ਜਦੋਂ ਅਸੀਂ ਕੈਨੇਡਾ ਦੇ ਵਿੱਚ ਐਗਜ਼ਾਮਪਲ ਦੇਖਦੇ ਹਾਂ ਤਾਂ ਜਗਮੀਤ ਸਿੰਘ ਦੀ ਹੋਵੇ ਜਾਂ ਅਦਰਵਾਈਜ਼ ਸਿੱਖ MPs ਹੋਣ ਜਾਂ MPPs ਹੋਣ ਪ੍ਰੋਵਿੰਸ਼ੀਅਲ ਅਸੈਂਬਲੀ ਦੇ ਵਿੱਚ ਜਾਂ ਨੈਸ਼ਨਲ ਅਸੈਂਬਲੀ ਦੇ ਵਿੱਚ, ਉਹਨਾਂ ਦਾ ਚੁਣੇ ਜਾਣਾ ਇੱਕ ਵੱਡਾ ਇੱਕ ਮੀਲ ਪੱਥਰ ਹੈ। ਕਮਿਊਨਿਟੀ ਉੱਥੇ ਜ਼ਰੂਰ ਜਿਹੜੀ ਹੈ ਉਹ ਕੇਂਦਰਿਤ ਹੁੰਦੀ ਹੈ, ਕੰਸਨਟ੍ਰੇਟਡ ਹੁੰਦੀ ਹੈ, ਪਰ ਇੱਥੇ ਸਕੈਟਰਡ ਹੋਣ ਦੇ ਨਾਤੇ ਭਾਵੇਂ ਉਹ ਮੇਅਰ ਦਾ ਚੁਣੇ ਜਾਣਾ ਹੋਵੇ ਹੋਬੋਕਨ ਦੇ ਵਿੱਚ, ਫਿਰ ਗੁਰਬੀਰ ਗਰੇਵਾਲ ਸਾਡੇ ਸਾਹਮਣੇ ਨਿਊ ਜਰਸੀ ਦੇ ਵਿੱਚ ਅਟਾਰਨੀ ਜਨਰਲ ਬਣੇ ਆ, ਅਤੇ ਤੁਹਾਡਾ ਹੁਣ ਕਨੈਟੀਕਟ ਦੇ ਵਿੱਚ ਨਾਰਵਿਚ ਸ਼ਹਿਰ ਦੇ ਵਿੱਚ ਜਿਹੜਾ ਬੋਰਡ ਆਫ ਐਜੂਕੇਸ਼ਨ ਦੇ ਵਿੱਚ ਸ਼ਾਮਲ ਹੋਣਾ, ਇੱਕ ਇਲੈਕਟਡ ਪੋਸਟ ਦੇ ਉੱਤੇ ਆਉਣਾ, ਇਹ ਅਮਰੀਕਾ ਦੇ ਵਿੱਚ ਇਹਦੇ ਕੀ ਮਾਇਨੇ ਹੈਗੇ ਆ ਇਸ ਵਕਤ, ਖਾਸ ਤੌਰ 'ਤੇ ਜਦੋਂ ਅਸੀਂ ਸਿੱਖ ਐਂਗਲ ਤੋਂ ਵੀ ਇਹਨੂੰ ਦੇਖਦੇ ਹਾਂ ਜਾਂ ਜਿੱਥੇ ਅਸੀਂ 1984 ਦੇ ਨਸਲਕੁਸ਼ੀ ਦੀ ਵੀ ਗੱਲ ਕਰਦੇ ਹਾਂ ਉਹਦੇ ਨਾਲ ਵੀ ਰਿਲੇਟ ਕਰਕੇ? ਦੇਖੋ, ਪਹਿਲੀ ਗੱਲ ਤੇ ਕਿਤੇ ਵੀ ਤੁਸੀਂ ਜਦੋਂ ਇਲੈਕਟਡ ਅਫੀਸ਼ੀਅਲ ਬਣਦੇ ਹੋ ਤੇ ਇੱਕ ਤਰ੍ਹਾਂ ਦੇ ਤੁਸੀਂ ਸਾਰਿਆਂ ਦਾ ਮਤਲਬ ਜਿਹੜਾ ਸਹਿਯੋਗ ਤੁਹਾਨੂੰ ਮਿਲਦਾ ਹੈ, ਇਕੱਲੇ ਸਿੱਖਾਂ ਦੇ ਸਹਿਯੋਗ ਨਾਲ ਨਹੀਂ ਤੁਸੀਂ ਬਣਦੇ। ਇੱਥੇ ਦੇ ਲੋਕ ਤੁਹਾਨੂੰ ਵੋਟਾਂ ਪਾਉਂਦੇ ਨੇ, ਬੈਲਟ ਦੇ ਉੱਤੇ ਤੁਹਾਡਾ ਨਾਂ ਆਉਂਦਾ ਹੈ, ਪੂਰੀ ਤੁਹਾਨੂੰ ਕੈਂਪੇਨ ਕਰਨੀ ਪੈਂਦੀ ਹੈ ਤੇ ਉਹਦੇ ਵਿੱਚ ਮੈਂ ਸਮਝਦਾ ਵੀ 1-5-2 ਕਾਜ ਵਾਲੀ ਗੱਲ ਹੈ ਵੀ ਜਿੱਥੇ ਤੇ ਤੁਸੀਂ ਕਮਿਊਨਿਟੀ ਦੇ ਆਪਣੇ ਕੰਮ ਕਰ ਰਹੇ ਹੋ, ਉੱਥੇ ਜੇ ਤੁਸੀਂ ਸਿੱਖੀ ਸਰੂਪ ਦੇ ਵਿੱਚ ਹੋ ਤੇ ਸਿੱਖਾਂ ਦੀ ਵੀ ਗੱਲਬਾਤ ਕਰਦੇ ਹੋ, ਐਡਵੋਕੇਸੀ ਕਰਦੇ ਹੋ, ਤੇ ਉਹਦੇ ਨਾਲ ਪੂਰੀ ਕੌਮ ਨੂੰ ਹੀ ਇਹਦੇ ਵਿੱਚ ਬਲ ਮਿਲਦਾ। ਤੇ ਭਾਵੇਂ ਆਪਣੇ ਭਾਈ ਜਗਮੀਤ ਸਿੰਘ ਹੋਣ ਜਾਂ ਹੋਰ ਵੀ ਜਿੰਨੇ ਵੀ ਸਾਡੇ ਉਬੋਕਨ ਦੇ ਵਿੱਚ ਮੇਅਰ ਬਣੇ ਨੇ, ਸੋ ਇਹਦੇ ਨਾਲ ਪੂਰੀ ਕਮਿਊਨਿਟੀ ਦੇ ਵਿੱਚ ਇੱਕ ਉਤਸ਼ਾਹ ਵੀ ਪੈਦਾ ਹੁੰਦਾ ਹੈ ਵੀ ਅਸੀਂ ਇੱਕ ਬੜੀ ਛੋਟੀ ਸਾਡੀ ਕਮਿਊਨਿਟੀ ਹੈ, ਫਿਰ ਵੀ ਸਾਡੇ ਲੋਕ ਏਡੀਆਂ ਵੱਡੀਆਂ ਵੱਡੀਆਂ ਪੋਜੀਸ਼ਨਸ ਤੇ ਆ ਰਹੇ ਨੇ, ਸਪੈਸ਼ਲੀ ਜਿਹੜੇ ਕਿ ਸਿੱਖ ਐਡਵੋਕੇਸੀ ਕਰਦੇ ਨੇ, 1984 ਦੇ ਮਸਲਿਆਂ ਨੂੰ ਚੁੱਕਦੇ ਨੇ। ਕਿਉਂਕਿ ਸਰਕਾਰਾਂ, ਜਿਵੇਂ ਇੰਡੀਆ ਦੀ ਸਰਕਾਰ ਹੈ, ਉਹ ਜਦੋਂ ਵੀ ਲੈਟਰਾਂ ਲਿਖਦੀ ਹੈ ਤੇ ਸਾਡੇ ਵਰਗੇ ਲੋਕਾਂ ਨੂੰ, ਜਦੋਂ ਅਸੀਂ ਗੱਲ ਕਰਦੇ ਹਾਂ 1984 ਸਿੱਖ ਜੈਨੋਸਾਈਡ ਦੀ, ਉਹ ਆਪਣੀਆਂ ਲੈਟਰਾਂ ਦੇ ਵਿੱਚ ਸਾਡੇ ਵਰਗੇ ਲੋਕਾਂ ਦੇ ਬਾਰੇ ਬੜੇ ਗਲਤ ਸ਼ਬਦਾਵਲੀ ਯੂਜ਼ ਕਰਦੇ ਨੇ ਤੇ ਉਹਨਾਂ ਦੇ ਮੂੰਹ ਤੇ ਮੈਂ ਸਮਝਦਾ ਵੀ ਬੜੀ ਵੱਡੀ ਚਪੇੜ ਪੈਂਦੀ ਹੈ ਵੀ ਜਦੋਂ ਇੱਥੇ ਦੀ ਸਰਕਾਰ, ਡੈਮੋਕ੍ਰੈਟਿਕ ਪਾਰਟੀ ਹੋਵੇ ਜਾਂ ਕੋਈ ਪਾਰਟੀ ਹੋਏ, ਪਹਿਲੇ ਉਹਨਾਂ ਨੂੰ ਬੰਦਿਆਂ ਨੂੰ ਨੋਮੀਨੇਟ ਕਰੇ, ਫਿਰ ਉਹਨਾਂ ਨੂੰ ਇੰਡੋਰਸ ਕਰੇ, ਫਿਰ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਖੜਾ ਕਰੇ, ਤੇ ਫਿਰ ਜਿਹੜੇ ਇੱਥੇ ਦੇ ਅਮਰੀਕਨ ਲੋਕ ਨੇ ਉਹ ਚੁਣ ਕੇ ਤੁਹਾਨੂੰ ਆਪਣਾ ਇਲੈਕਟਡ ਅਫੀਸ਼ੀਅਲ ਬਣਾਉਣ। ਤੇ ਮੈਂ ਸਮਝਦਾ ਵੀ ਇਹਦੇ ਵਿੱਚ ਬੜੀ ਵੱਡੀ ਜਿੱਤ ਹੈ ਸਾਰੀ ਕੌਮ ਦੀ। ਸੋ ਸਾਨੂੰ ਇਹ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿੱਥੇ ਅਸੀਂ ਬੱਚਿਆਂ ਨੂੰ ਪੜ੍ਹਾਈ ਲਿਖਾਈ ਵਾਲੇ ਪਾਸੇ ਤੋੜ ਰਹੇ ਹਾਂ ਵੀ ਮੈਡੀਕਲ ਫੀਲਡ ਦੇ ਵਿੱਚ ਜਾਣ ਜਾਂ ਇੰਜੀਨੀਅਰ ਬਣਨ, ਉੱਥੇ ਜਿਹੜੀ ਪੋਲਿਟਿਕਸ ਦੇ ਵਿੱਚ ਵੀ ਸਿੱਖਾਂ ਦਾ ਆਉਣਾ ਬੜਾ ਹੀ ਮਾਇਨੇ ਰੱਖਦਾ ਹੈ। ਤੇ ਮੈਂ ਸਮਝਦਾ ਵੀ ਇਹ ਜਿਹੜੀ ਤਾਕਤ ਹੈਗੀ ਹੈ ਸਾਨੂੰ, ਜਾਂ ਜਿਹੜਾ ਮੀਰੀ ਪੀਰੀ ਦਾ ਸਾਡੇ ਸਿਧਾਂਤ ਹੈ, ਇਹ ਸਾਨੂੰ ਪ੍ਰੇਰਿਤ ਹੋਰ ਕਰਨਾ ਚਾਹੀਦਾ ਆਪਣੇ ਬੱਚਿਆਂ ਵਿੱਚ, ਤਾਂ ਜੋ ਵੱਖ-ਵੱਖ ਪੋਲੀਟੀਕਲ ਤੇ ਪਬਲਿਕ ਸਰਵੈਂਟ ਪੋਜੀਸ਼ਨਸ ਦੇ ਵਿੱਚ ਸਾਡੇ ਵੀ ਬੱਚੇ ਆਉਣ, ਤੇ ਤਾਂ ਜੋ ਜਿੱਥੇ ਸਿੱਖਾਂ ਦੀ ਵੀ ਗੱਲ ਕਰਨ, ਬਾਕੀ ਕਮਿਊਨਿਟੀਜ਼ ਦੀ ਵੀ ਗੱਲ ਕਰਨ। ਤੇ ਮੈਂ ਸਮਝਦਾ ਵੀ ਇਹੀ ਸਾਡਾ ਫਰਜ਼ ਹੈ ਐਜ਼ ਅ ਸਿੱਖ ਵੀ, ਕਿ ਅਸੀਂ ਮਾਨਵਤਾ ਦੇ ਕਾਰਜਾਂ ਨੂੰ ਕਿਵੇਂ ਕਰਨਾ ਹੈ। ਹੁਣ ਬੋਰਡ ਆਫ ਐਜੂਕੇਸ਼ਨ ਹੈ, ਮੇਰਾ ਪਹਿਲਾ ਸਟੈਪ ਇਹੀ ਹੈ ਵੀ ਜਿਹੜਾ ਕਰਿਕੂਲਮ ਬਣਨਾ ਹੈ ਬੋਰਡ ਆਫ ਐਜੂਕੇਸ਼ਨ ਦੇ ਥਰੂ, ਉਹ ਕਰਿਕੂਲਮ ਦੇ ਵਿੱਚ ਸਾਰੇ ਧਰਮਾਂ ਬਾਰੇ ਥੋੜੀ ਥੋੜੀ ਨੌਲੇਜ ਦਿੱਤੀ ਜਾਵੇ, ਤੇ ਇਹਦੇ ਨਾਲ ਜਿਹੜੀ ਹੇਟ ਕ੍ਰਾਈਮਸ ਦੀ ਵੀ ਪ੍ਰੋਬਲਮ ਹੈ ਉਹ ਵੀ ਸੋਲਵ ਹੁੰਦੀ ਹੈ। ਕਿਉਂਕਿ ਜਿਹੜੇ ਬੱਚੇ ਨੇ ਉਹਨਾਂ ਦੇ ਮਨ ਦੇ ਵਿੱਚ ਕਿਸੇ ਦੇ ਖਿਲਾਫ ਕੋਈ ਚੀਜ਼ ਨਹੀਂ ਹੁੰਦੀ, ਪਰ ਜਿਹੜਾ ਮੀਡੀਆ ਵਗੈਰਾ ਦੇ ਉੱਤੇ ਜੋ ਕੁਝ ਚੱਲਦਾ ਹੈ ਸਿਨੈਰੀਓ, ਜਾਂ ਜੋ ਵੀ ਪੋਲਿਟਿਕਸ ਨੈਸ਼ਨਲ ਲੈਵਲ ਤੇ ਹੁੰਦੀ ਹੈ, ਤੇ ਉਹ ਤਾਂ ਹੀ ਹੁੰਦੀ ਹੈ ਕਿਉਂਕਿ ਇੱਥੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਪਤਾ ਨਹੀਂ ਹੈਗਾ ਵੱਖ-ਵੱਖ ਕੌਮਾਂ ਬਾਰੇ, ਤੇ ਇਹਦੇ ਨਾਲ ਉਹਨਾਂ ਦੇ ਵਿੱਚ ਇੱਕ ਪੋਜ਼ਿਟਿਵਿਟੀ ਜਾਗਦੀ ਹੈ। ਸੋ ਸਾਡਾ ਪਹਿਲਾ ਕੰਮ ਇਹੀ ਹੋਏਗਾ ਵੀ ਜਿਹੜਾ ਕਨੈਟੀਕਟ ਦਾ ਕਰਿਕੂਲਮ ਹੈ ਉਹਨੂੰ ਅਸੀਂ ਇੱਕ ਡਿਵਰਸ ਕਰਿਕੂਲਮ ਬਣਾਈਏ। ਜੀ ਬਿਲਕੁਲ ਸਵਰਨਜੀਤ ਸਿੰਘ ਜੀ, ਜਿੱਥੇ ਅਸੀਂ ਇਸ ਸਿਸਟਮ ਦੇ ਵਿੱਚ ਰਹਿੰਦੇ ਹਾਂ, ਆਪਣੇ ਕਦਮ ਅੱਗੇ ਵਧਾ ਰਹੇ ਹਾਂ ਐਜ਼ ਅ ਨੇਸ਼ਨ, ਐਜ਼ ਅ ਕੌਮ, ਉੱਥੇ ਇਹ ਜਿਹੜੀਆਂ ਉਪਲਬਧੀਆਂ ਨੇ ਜਾਂ ਜਿਹੜੇ ਇਹ ਸਟੈਪਸ ਨੇ ਉਹ ਮੀਲ ਪੱਥਰ ਸਾਬਤ ਹੁੰਦੇ ਆ ਆਉਣ ਵਾਲੀ ਜਨਰੇਸ਼ਨ ਦੇ ਲਈ, ਅਗਲੀ ਪੀੜ੍ਹੀ ਦੇ ਲਈ, ਅਤੇ ਉਹ ਅੱਗੇ ਵੱਧ ਸਕਣ।
ਸੋ ਜਿੱਥੇ 1984 ਦੀ ਗੱਲ ਕਰਦੇ ਹਾਂ ਤਾਂ 1984 ਦਾ ਜਿਹੜਾ ਦਿਨ ਹੈ ਜਾਂ ਜਿਹੜਾ ਇਹ ਦਿਨ ਨੇ 1 ਨਵੰਬਰ ਦਾ ਦਿਨ ਕਨੈਟੀਕਟ ਸੂਬੇ ਵੱਲੋਂ ਤੁਹਾਡੀ ਤੇ ਤੁਹਾਡੀ ਟੀਮ ਦੇ ਐਫਰਟ ਦੇ ਨਾਲ ਜਿਹੜਾ ਹੈ ਉਹ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਦੇ ਤੌਰ ਤੇ ਰਿਕਗਨਾਈਜ਼ ਕੀਤਾ ਗਿਆ। ਉਹਦੀ ਹੁਣ ਕਮੈਮੋਰੇਸ਼ਨ ਦੇ ਵਿੱਚ 2 ਦਿਨ ਬਾਅਦ ਤੁਸੀਂ ਜਿਹੜਾ ਇੱਕ ਫੰਕਸ਼ਨ ਹੈ ਉਹ ਇਸ ਆਪਣੇ ਸ਼ਹਿਰ ਦੇ ਵਿੱਚ ਵੀ ਕਰਨ ਜਾ ਰਹੇ ਹੋ। ਸੋ ਕਿਵੇਂ ਦੇਖਦੇ ਹੋ ਇਸ ਸਟੈਪ ਤੇ, ਜਾਂ ਜਿੱਥੇ ਇਹ ਰਿਕਗਨਾਈਜ਼ ਕੀਤਾ ਗਿਆ ਤੇ ਉਸ ਤੋਂ ਬਾਅਦ ਇੰਡੀਅਨ ਇੰਟਰਫੀਅਰੈਂਸ ਦੀ ਗੱਲ ਵੀ ਇੱਥੇ ਜ਼ਰੂਰ ਕਰਨੀ ਬਣਦੀ ਹੈ, ਜਿੱਥੇ ਓਟਿਸ ਲਾਇਬ੍ਰੇਰੀ ਦੇ ਵਿੱਚ ਮੈਮੋਰੀਅਲ ਬਣਾਇਆ ਗਿਆ ਸੀ ਇਸ 1984 ਜੈਨੋਸਾਈਡ ਮੈਮੋਰੀਅਲ ਦਾ, ਉਹਨੂੰ ਡੀਰੇਲ ਕਰਨ ਦੇ ਲਈ ਜਿਹੜਾ ਐਫਰਟ ਇੰਡੀਅਨ ਅਫੀਸ਼ੀਅਲਸ ਵੱਲੋਂ ਇੱਥੇ ਅਮਰੀਕਾ ਦੇ ਵਿੱਚ ਰਹਿੰਦਿਆਂ ਹੋਇਆਂ ਕੀਤਾ ਗਿਆ। ਦੇਖੋ, ਗੱਲ ਸਾਰੀ ਹੈਗੀ ਆ ਨੈਰੇਟਿਵ ਦੀ, ਤੇ ਐਜ਼ ਅ ਅਮਰੀਕਨ ਸਾਡਾ ਫਰਜ਼ ਵੀ ਬਣਦਾ ਹੈ ਤੇ ਐਜ਼ ਅ ਸਿੱਖ ਵੀ ਜਿਹੜੀ ਸੱਚਾਈ ਹੈ ਉਹ ਜ਼ਰੂਰ ਉੱਭਰ ਕੇ ਸਾਹਮਣੇ ਆਉਣੀ ਚਾਹੀਦੀ ਹੈ। ਮੈਂ ਕੋਈ ਇੱਕ ਪਾਸੇ ਦੀ ਗੱਲ ਨਹੀਂ ਇੱਥੇ ਕਰਦਾ, ਪਰ ਜਿਹੜੀ ਸੱਚਾਈ ਹੈ ਉਹਦੇ ਨਾਲ ਖਲੋਣਾ ਸਾਡਾ ਮੁੱਢਲਾ ਫਰਜ਼ ਹੈ। ਅਸੀਂ 550ਵੀਂ ਸਾਲਗਿਰਾ ਮਨਾ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਦੀ, ਤੇ ਜ਼ਰੂਰ ਧੂਮਧਾਮ ਨਾਲ ਮਨਾਉਣੀ ਵੀ ਚਾਹੀਦੀ ਹੈ, ਇਹਦੇ ਵਿੱਚ ਕੋਈ ਗੱਲ ਨਹੀਂ। ਪਰ ਗੁਰੂ ਨਾਨਕ ਪਾਤਸ਼ਾਹ ਨੇ ਇਕੱਲਾ ਨਾਮ ਜਪਣ ਨੂੰ ਨਹੀਂ ਕਿਹਾ, ਉਹਨਾਂ ਨੇ ਕਿਰਤ ਕਰਨ ਨੂੰ ਵੀ ਕਿਹਾ, ਹੋਰ ਵੀ ਜਿਹੜੇ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣ ਨੂੰ ਵੀ ਕਿਹਾ, ਇਕੁਅਲ ਰਾਈਟਸ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ। ਤੇ ਮੈਂ ਸਮਝਦਾ ਵੀ ਉਹ ਸਿਧਾਂਤ ਨੂੰ ਅਸੀਂ ਕਨੈਟੀਕਟ ਦੇ ਵਿੱਚ ਬੜਾ ਬਖੂਬੀ ਦਰਸਾਇਆ। ਤੇ 1984 ਸਿੱਖ ਜੈਨੋਸਾਈਡ ਦੀ ਜਿੱਥੇ ਗੱਲ ਆਉਂਦੀ ਹੈ, ਅਜੇ ਤੱਕ ਇੰਡੀਆ ਦੀ ਸਰਕਾਰ ਇਹਨੂੰ ਰਾਈਟਸ ਹੀ ਕਹਿੰਦੀ ਹੈ, ਜਾਂ ਜਿੰਨੇ ਵੀ ਉਹਨਾਂ ਦੇ ਮੀਡੀਆ ਚੈਨਲਸ ਨੇ, ਭਾਵੇਂ ਪ੍ਰਿੰਟ ਮੀਡੀਆ ਹੋਵੇ ਕੁਛ ਹੋਵੇ, ਅਜੇ ਤੱਕ ਵਰਡਸ ਰਾਈਟਸ ਹੀ ਵਰਤਦਾ। ਤੇ ਮੈਂ ਸਮਝਦਾ ਵੀ ਕਨੈਟੀਕਟ ਜਿਹੜੀ ਕਿ ਕਨਸਟੀਟਿਊਸ਼ਨਲ ਸਟੇਟ ਮੰਨੀ ਜਾਂਦੀ ਹੈ ਅਮਰੀਕਾ ਦੀ, ਉਹਦੇ ਉਹ ਇੰਨਾ ਵੱਡਾ ਸਟੈਪ ਲੈਣਾ, ਸਟੇਟ ਦੇ ਵਿੱਚ ਅਨੋਨਿਮਸਲੀ ਇਹਨੂੰ ਪਾਸ ਕਰ ਦੇਣਾ ਵੀ ਹਰ ਸਾਲ ਨਵੰਬਰ 1 ਮਨਾਇਆ ਜਾਏਗਾ ਐਜ਼ ਅ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ, ਤੇ ਜਿਹੜਾ ਵੀ ਗਵਰਨਰ ਹੋਏਗਾ ਮੌਜੂਦਾ ਉਹਨੂੰ ਇਹ ਪ੍ਰੋਕਲੇਮ ਕਰਨਾ ਹੀ ਪਏਗਾ ਵੀ ਇਹ ਨਵੰਬਰ 1 ਐਜ਼ ਅ ਸਿੱਖ ਜੈਨੋਸਾਈਡ ਡੇ ਹੈਗਾ, ਤੇ ਨਾਲ ਪ੍ਰੋਪਰ ਉਹਨੂੰ ਪ੍ਰੋਕਲੇਮੇਸ਼ਨ ਵੀ ਦੇਣੀ ਪਏਗੀ। ਤੇ ਇਹਦੇ ਨਾਲ ਨਾਲ ਬਿੱਲ ਦੇ ਵਿੱਚ ਇੱਕ ਹੋਰ ਵੀ ਗੱਲ ਲਿਖੀ ਹੈ ਵੀ ਹਰ ਸਾਲ ਸਿੱਖ ਇਕੱਠੇ ਹੋ ਕੇ ਇਹ ਕਮੈਮੋਰੇਸ਼ਨ ਆਪਣੇ ਜਿੱਥੇ ਸ਼ਹਿਰਾਂ 'ਚ ਮਨਾਉਣ, ਉੱਥੇ ਸਟੇਟ ਕੈਪੀਟਲ ਜਿਹੜੀ ਹੈ ਉਹਦੇ ਅੰਦਰ ਵੀ ਉਹਨਾਂ ਨੂੰ ਮਨਾਉਣ ਦੀ ਕੋਈ ਰੋਕ ਟੋਕ ਨਹੀਂ ਹੋਏਗੀ। ਤੇ ਅਸੀਂ ਸਾਰਿਆਂ ਨੇ ਆਪਣੀ ਅੱਖੇ ਦੇਖਿਆ ਵੀ ਪਿਛਲੇ ਸਾਲ ਕਨੈਟੀਕਟ ਦੀ ਸਟੇਟ ਕੈਪੀਟਲ ਦੇ ਵਿੱਚ 1984 ਸਿੱਖ ਜੈਨੋਸਾਈਡ ਦਾ ਬੜੇ ਵੱਡੇ ਪੱਧਰ ਦੇ ਉੱਤੇ ਪ੍ਰੋਗਰਾਮ ਕੀਤਾ ਗਿਆ ਸੀ, ਜਿਹਦੇ ਵਿੱਚ ਵੱਖ-ਵੱਖ 8 ਕੇ 10 ਮੇਰਾ ਨੇ ਵੀ ਇਹਨੂੰ ਐਜ਼ ਅ 1984 ਸਿੱਖ ਜੈਨੋਸਾਈਡ ਮੰਨਿਆ, ਪਲੱਸ ਸਟੇਟ ਨੇ ਵੀ ਲਾਅ ਬਣਾਇਆ, ਨਾਲ ਜਨਰਲ ਅਸੈਂਬਲੀ ਨੇ ਵੀ ਤੁਹਾਨੂੰ ਰੈਕੋਗਨਾਈਜ਼ ਕੀਤਾ। ਸੋ ਮੈਂ ਸਮਝਦਾ ਆਪਣੇ ਆਪ ਦੇ ਵਿੱਚ ਬੜੀ ਵੱਡੀ ਇੱਕ ਅਚੀਵਮੈਂਟ ਹੈ। ਤੇ ਮੈਂ ਸਮਝਦਾ ਵੀ ਇਹ ਇੱਕ ਤੁਹਾਨੂੰ ਕਹਿ ਲਓ ਵੀ ਡਾਕੂਮੈਂਟੇਸ਼ਨ ਮਿਲ ਜਾਂਦੀ ਹੈ ਐਜ਼ ਅ ਕੌਮ, ਵੀ ਤੁਸੀਂ ਵੱਖ-ਵੱਖ ਹੋਰ ਵੀ ਸਟੇਟਾਂ ਦੇ ਵਿੱਚ ਇਹਨੂੰ ਰੈਪਲੀਕੇਟ ਕਰ ਸਕਦੇ ਹੋ। ਬਾਕੀ ਜਿੱਥੇ ਆਪਣਾ ਇੰਡੀਅਨ ਗਵਰਨਮੈਂਟ ਦੀ ਇੰਟਰਫੇਰੈਂਸ ਦੀ ਗੱਲ ਹੈ, ਦੇਖੋ ਉਹਨਾਂ ਦੀ ਅੱਖ ਮੇਰੇ ਹਿਸਾਬ ਨਾਲ ਹਰ ਉਸ ਸਿੱਖ ਦੇ ਉੱਤੇ ਹੈ ਜਿਹੜਾ ਕਿ ਹੱਕ ਸੱਚ ਦੀ ਗੱਲ ਕਰਦਾ। ਤੇ ਕੱਲੀ ਜੈਨੋਸਾਈਡ ਦੀ ਗੱਲ ਨਹੀਂ, ਤੁਸੀਂ ਪੰਜਾਬ ਦੇ ਪਾਣੀਆਂ ਦੀ ਵੀ ਗੱਲ ਕਰ ਲਓ, ਉਹਨਾਂ ਦੀ ਅੱਖਾਂ 'ਚ ਤੁਸੀਂ ਤਾਂ ਵੀ ਰੜਕਦੇ ਹੋ। ਤੁਸੀਂ ਸਿੱਖ ਕੋਈ ਪੰਥਕ ਮਸਲੇ ਦੀ ਗੱਲ ਕਰ ਲਓ, ਨਾਨਕਸ਼ਾਹੀ ਕੈਲੰਡਰ ਦੀ ਗੱਲ ਕਰ ਲਓ, ਤੁਸੀਂ ਕੋਈ ਵੀ ਗੱਲ ਕਰ ਲਓ, ਤੁਸੀਂ ਸਰਕਾਰ ਦੀ ਅੱਖਾਂ ਦੇ ਵਿੱਚ ਰੜਕਣਾ ਹੈ, ਕਿਉਂਕਿ ਉਹਦੇ ਨਾਲ ਤੁਹਾਡੀ ਇੱਕ ਇੰਡੀਵਿਜੂਅਲ ਆਈਡੈਂਟਿਟੀ ਸ਼ੋ ਹੁੰਦੀ ਹੈ, ਜਿਹੜੀ ਕਿ ਉਹ ਡਿਕਲਾਈਨ ਕਰ ਚੁੱਕੇ ਨੇ ਆਪਣੀ ਧਾਰਾ 25(b) ਦੇ ਵਿੱਚ। ਸੋ ਉਹਨਾਂ ਨੂੰ ਸਿੱਖਾਂ ਦੀ ਹਰ ਗੱਲ ਚੁੱਭਦੀ ਹੈ। ਅਸੀਂ ਇੱਥੇ 11 ਅਪ੍ਰੈਲ ਨੂੰ ਮੈਮੋਰੀਅਲ ਸਥਾਪਿਤ ਕੀਤਾ ਸੀ ਓਟਿਸ ਲਾਇਬ੍ਰੇਰੀ ਵਿੱਚ, ਤੇ ਉਹਨਾਂ ਨੇ ਬੜਾ ਵੈਲਕਮ ਕੀਤਾ ਸੀ ਇਸ ਮੈਮੋਰੀਅਲ ਨੂੰ, ਪਲੈਕ ਵੀ ਲੱਗੀ। ਤੇ ਰਹੀ ਗੱਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਫੋਟੋ ਦੀ, ਦੇਖੋ ਉਹ ਸਾਡੇ ਕੌਮੀ ਸ਼ਹੀਦ ਨੇ ਜੀ। ਤੇ ਪਹਿਲੀ ਗੱਲ ਸਾਨੂੰ ਸਮਝਣੀ ਪਏਗੀ ਵੀ ਉਹ ਅਕਾਲ ਤਖਤ ਤੋਂ ਇੱਕ ਐਜ਼ ਅ ਉਹਨਾਂ ਨੂੰ ਅਪਰੂਵਡ ਸਾਡੇ ਸਿੱਖ ਮਾਰਟਰ ਦਾ ਖਿਤਾਬ ਉਹਨਾਂ ਨੂੰ ਮਿਲਿਆ। ਤੇ ਅਸੀਂ ਇਹੀ ਗੱਲ ਸਮਝਾਈ ਸੀ ਆਪਣੀ ਸਿਟੀ ਕਾਉਂਸਲ ਮੈਂਬਰਸ ਨੂੰ ਤੇ ਮੋਨੂਮੈਂਟ ਕਮੇਟੀ ਦੇ ਮੈਂਬਰਸ ਨੂੰ, ਤੇ ਲਾਇਬ੍ਰੇਰੀ ਨੇ ਆਪ ਇਹ ਫੋਟੋ ਚੂਜ਼ ਕੀਤੀ ਸੀ। ਅਸੀਂ ਉਹਨਾਂ ਨੂੰ ਹਰੀ ਸਿੰਘ ਨਲਵੇ ਹੋਰਾਂ ਦੀ ਵੀ ਫੋਟੋ ਦਿਖਾਈ ਸੀ ਵੀ ਇਹ ਵੀ ਜਰਨੈਲ ਹੋਏ ਨੇ, ਪਰ ਉਹਨਾਂ ਨੇ ਆਪ ਇਹ ਫੋਟੋ ਨੂੰ ਚੂਜ਼ ਕੀਤਾ ਸੀ ਕਿਉਂਕਿ ਜਿਹੜੀ ਪਲੈਕ ਬਣੀ ਸੀ ਉਹਦੇ ਵਿੱਚ ਇੰਗਲਿਸ਼ ਦੇ ਵਿੱਚ ਜਿਹੜੀ ਕੋਟੇਸ਼ਨ ਲਿਖੀ ਹੋਈ ਸੀ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਲਿਖੀ ਹੋਈ ਸੀ। ਤੇ ਸਿੱਖ ਫਲੈਗ ਜਿਹੜਾ ਲਾਇਬ੍ਰੇਰੀ ਦੇ ਵਿੱਚ ਅੱਜ ਤੋਂ 2 ਸਾਲਾਂ ਤੋਂ ਲੱਗਾ ਹੋਇਆ, ਤੇ ਅਸੀਂ ਆਲਰੇਡੀ ਇਹ ਪ੍ਰੋਗਰਾਮ ਕਈ ਵਾਰੀ ਲਾਇਬ੍ਰੇਰੀ ਵਿੱਚ ਕਰ ਚੁੱਕੇ ਹਾਂ।
ਪਰ ਬੜੀ ਅਫਸੋਸ ਦੀ ਗੱਲ ਹੈ ਵੀ ਇੱਕ ਕਾਉਂਸਲੇਟ ਜਨਰਲ ਦਾ ਕਾਲ ਕਰਨਾ ਲਾਇਬ੍ਰੇਰੀਅਨ ਦੇ ਜਿਹੜੇ ਡਾਇਰੈਕਟਰ ਨੇ, ਤੇ ਉਹਨਾਂ ਨੂੰ ਗਲਤ ਇਨਫੋਰਮੇਸ਼ਨ ਫੀਡ ਕਰਕੇ ਕਹਿਣਾ ਵੀ ਇਹ ਤੁਸੀਂ ਬੜਾ ਹੀ ਗਲਤ ਕੰਮ ਕੀਤਾ। ਤੇ ਕੁਝ ਅੰਦਰ ਦੀਆਂ ਰਿਪੋਰਟਸ ਸਾਨੂੰ ਇਹ ਵੀ ਆਈਆਂ ਨੇ ਵੀ ਉਹਨਾਂ ਨੂੰ ਡਰ ਸੀ ਬਈ ਜਿਹੜੀ ਹੈ ਮੈਮੋਰੀਅਲ ਬਣਿਆ ਤੇ ਜਿੱਥੇ ਪ੍ਰਾਈਮ ਮਿਨਿਸਟਰ ਮੋਦੀ ਨੇ ਅਮਰੀਕਾ ਦੇ ਫੇਰੀ ਤੇ ਆਉਣਾ, ਕਿਉਂਕਿ ਇਹ ਸਾਰਾ ਕੰਮ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਆਇਆ ਹੋਇਆ ਸੀ, ਇੰਡੀਆ ਦਾ ਪ੍ਰਧਾਨ ਮੰਤਰੀ ਅਮਰੀਕਾ, ਉਦੋਂ ਹੀ ਇਹ ਸਾਰਾ ਕੰਮ ਹੋਇਆ। ਸੋ ਸਾਨੂੰ ਅਜੇ ਕਲੈਰਿਟੀ ਨਹੀਂ ਹੈ ਵੀ ਕਿੰਨਾ ਕੁ ਉੱਤੇ ਲੈਵਲ ਦਾ ਇਹਨਾਂ ਨੇ ਪ੍ਰੈਸ਼ਰ ਬਿਲਡ ਕਰਕੇ ਇਹ ਮੈਮੋਰੀਅਲ ਹਟਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਚਲੋ ਉਹ ਕਿਸੇ ਹੱਦ ਤੱਕ ਸਫਲ, ਮੈਂ ਕਹਿੰਦਾ ਵੀ ਸਫਲ ਹੋਏ ਵੀ ਤੇ ਸਫਲ ਨਹੀਂ ਵੀ ਹੋਏ। ਸਫਲ ਨਹੀਂ ਹੋਏ ਉਹਦਾ ਮੈਂ ਤੁਹਾਨੂੰ ਕਾਰਨ ਦੱਸਣਾ ਵੀ ਜਿਹੜਾ ਸਿੱਖਾਂ ਦਾ ਨੈਰੇਟਿਵ 35 ਸਾਲਾਂ ਤੋਂ ਦਬਿਆ ਹੋਇਆ ਸੀ, ਜਿਹੜੀ ਸਿੱਖ ਟਰਮੀਨੋਲੋਜੀ 35 ਸਾਲਾਂ ਤੋਂ ਦਬੀ ਹੋਈ ਸੀ, ਅੱਜ ਉਹ ਇਹ ਮੈਮੋਰੀਅਲ ਹਟਾਉਣ ਦੇ ਨਾਲ ਤੁਹਾਡੀਆਂ ਇਹ ਖਬਰਾਂ ਤੇ ਜਿਹੜੀਆਂ ਪਲੈਕ ਦੀਆਂ ਫੋਟੋਆਂ ਤੇ ਸੰਤਾਂ ਦੀਆਂ ਫੋਟੋਆਂ ਇਕੱਲੇ ਕੋਈ ਅਮਰੀਕਨ ਮੀਡੀਆ ਨੇ ਨਹੀਂ ਕਵਰ ਕੀਤੀਆਂ, ਬੁਲਗੇਰੀਆ ਦੀਆਂ ਅਖਬਾਰਾਂ ਨੇ, ਚੈਕੋਸਲੋਵਾਕੀਆ ਦੀ ਅਖਬਾਰਾਂ ਨੇ, ਤੇ ਅਮਰੀਕਨ ਮੀਡੀਆ ਵੀ ਜਿਹਨੇ ਕਵਰ ਕੀਤੀ ਹੈ, ਚੈਨਲ 8, ਉਸ ਤੋਂ ਬਾਅਦ ਨਿਊਯਾਰਕ ਟਾਈਮਜ਼, ਬੋਸਟਨ ਗਲੋਬ, ਵਾਸ਼ਿੰਗਟਨ ਪੋਸਟ, ਇਹ ਅਖਬਾਰਾਂ ਦੇ ਵਿੱਚ ਮੈਂ ਸਮਝਦਾ ਵੀ ਜੇ ਤੁਸੀਂ ਕੋਈ ਆਪਣੀ ਐਡ ਵੀ ਦੇਣੀ ਹੋਏ ਤੇ ਲੱਖਾਂ ਡਾਲਰ ਲੱਗ ਜਾਂਦੇ ਨੇ। ਤੇ ਮੈਂ ਸਮਝਦਾ ਵੀ ਸਾਨੂੰ ਮਿਲੀਅਨਸ ਆਫ ਡਾਲਰ ਦਾ ਜਿਹੜਾ ਐਕਸਪੋਜ਼ਰ ਇੱਥੇ ਮਿਲਿਆ ਸਿੱਖਾਂ ਨੂੰ, ਉਹ ਜੇ 20 ਸਾਲ ਵੀ ਇਹ ਚੀਜ਼ ਲਾਇਬ੍ਰੇਰੀ 'ਚ ਲੱਗੀ ਰਹਿੰਦੀ ਤਾਂ ਸਾਨੂੰ ਐਡਾ ਐਕਸਪੋਜ਼ਰ ਨਹੀਂ ਮਿਲਣਾ ਸੀ। ਸੋ ਮੈਂ ਕਹਿੰਦਾ ਵੀ ਗੁਰੂ ਸਾਹਿਬ ਦਾ ਜਿਹੜਾ ਤਰੀਕਾ ਹੈਗਾ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਦਾ, ਉਹ ਬੜਾ ਅਨੋਖਾ ਹੈ। ਸਾਨੂੰ ਇਹਦੇ ਨਾਲ ਮਨ ਨਹੀਂ ਢਾਣਾ ਚਾਹੀਦਾ, ਸਗੋਂ ਇਹਨੂੰ ਐਜ਼ ਅ ਪੋਜ਼ਿਟਿਵ ਹੀ ਦੇਖਣਾ ਚਾਹੀਦਾ। ਤੇ ਬਲੀਵ ਮੀ ਵੀ ਮੈਨੂੰ ਇੱਥੇ ਕਾਲਾਂ ਆਈਆਂ ਬੜੇ ਹੀ ਵੱਖ-ਵੱਖ, ਹੁਣ ਵੀ ਆ ਰਹੀਆਂ ਨੇ। ਕਨੈਟੀਕਟ ਯੂਨੀਵਰਸਿਟੀ ਤੋਂ ਮੈਨੂੰ ਕਾਲ ਆਈ ਹੈ, ਉਹ ਕਹਿੰਦੇ ਨੇ ਵੀ ਸਾਨੂੰ ਇਹ ਮੈਮੋਰੀਅਲ ਤੁਸੀਂ ਦਿਓ, ਅਸੀਂ ਇੱਥੇ ਲਗਾ ਕੇ ਬੱਚਿਆਂ ਨੇ ਇੱਥੇ ਸਟੱਡੀ ਕਰਨੀ ਹੈ, ਇੱਥੇ ਆਰਟੀਕਲਸ ਲਿਖਣੇ ਨੇ। ਫਿਰ ਜਿਹੜੀ ਬੋਰੀਗਨ ਗੈਲਰੀ, ਇੱਕ ਇਤਿਹਾਸਕ ਗੈਲਰੀ ਬਣੀ ਹੋਈ ਹੈ ਨਾਰਵੇ 'ਚ, ਉਹ ਕਹਿੰਦੇ ਨੇ ਕਿ ਪੂਰੇ ਦਸੰਬਰ ਦੇ ਮਹੀਨੇ ਲਈ ਸਾਨੂੰ ਇਹ ਮੈਮੋਰੀਅਲ ਦਿਓ, ਅਸੀਂ ਇਹ ਸਾਰਾ ਕੁਝ ਲਗਾਉਣਾ ਚਾਹੁੰਦੇ ਹਾਂ। ਸੋ ਮੈਂ ਸਮਝਦਾ ਵੀ ਇਹਦੇ ਨਾਲ ਬੜਾ ਇੱਕ ਇੰਟਰਸਟ ਡਿਵੈਲਪ ਹੋਇਆ ਪੂਰੇ ਕਨੈਟੀਕਟ ਦੇ ਵਿੱਚ, ਪੋਲੀਟੀਕਲ ਅਰੀਨਾ ਵਿੱਚ ਵੀ, ਤੇ ਆਪਣਾ ਜਿਹੜੀ ਆਮ ਅਮਰੀਕਨ ਲੋਕ ਨੇ ਉਹਨਾਂ ਵਿੱਚ ਵੀ ਜਾਣਨ ਦੀ ਬੜੀ ਉਤਸੁਕਤਾ ਹੈ ਵੀ 1984 ਵਿੱਚ ਸਿੱਖਾਂ ਨਾਲ ਕੀ ਹੋਇਆ। ਤੇ ਉਹਨਾਂ ਦੇ ਮਨ ਦੇ ਵਿੱਚ ਬੜੀ ਕਮਦਰਦੀ ਵੀ ਹੈ ਵੀ ਸਾਨੂੰ ਸਿੱਖਾਂ ਨਾਲ ਖਲੋਣਾ ਚਾਹੀਦਾ। ਤੇ ਅਸੀਂ ਰਿਕੁਐਸਟ ਵੀ ਕੀਤੀ ਹੈ ਇੱਥੇ ਆਪਣੇ ਕਾਂਗਰਸਮੈਨਸ ਨੂੰ ਬਈ ਜਿਵੇਂ ਤੁਸੀਂ ਅਰਮੀਨੀਅਨ ਜੈਨੋਸਾਈਡ ਰੀਸੈਂਟਲੀ ਰੈਕੋਗਨਾਈਜ਼ ਕੀਤਾ, ਉਵੇਂ ਤੁਹਾਨੂੰ ਸਿੱਖ ਜੈਨੋਸਾਈਡ ਵੀ ਰੈਕੋਗਨਾਈਜ਼ ਕਰਨਾ ਚਾਹੀਦਾ। ਪਰ ਮੇਰੇ ਹਿਸਾਬ ਨਾਲ ਵੱਖ-ਵੱਖ ਸਟੇਟਾਂ ਵਿੱਚ ਜਿੰਨੇ ਵੀ ਸਾਡੇ ਸਿੱਖ ਲੀਡਰ ਨੇ, ਉਹਨਾਂ ਨੂੰ ਇਹੋ ਜਿਹੇ ਉਪਰਾਲੇ ਕਰਨ ਦੀ ਲੋੜ ਹੈ ਤੇ ਇੱਕ ਫੈਡਰਲ ਲੈਵਲ ਉੱਤੇ ਪ੍ਰੈਸ਼ਰ ਬਿਲਡ ਕਰਨ ਦੀ ਲੋੜ ਹੈ ਤਾਂ ਜੋ ਅਸੀਂ ਇਹਨੂੰ ਇੱਕ ਨੈਸ਼ਨਲ ਲੈਵਲ ਤੇ ਰੈਕੋਗਨਾਈਜ਼ ਕਰਾ ਸਕੀਏ। ਆਈ ਥਿੰਕ ਇਹ ਪਹਿਲਾ ਸਟੈਪ ਹੋਏਗਾ ਤੇ ਉਸ ਤੋਂ ਬਾਅਦ ਹੀ ਫਿਰ ਤੁਸੀਂ ਅਕਾਊਂਟੇਬਿਲਿਟੀ ਵਾਲੇ ਪਾਸੇ ਸੋਚ ਸਕਦੇ ਹੋ। ਪਰ ਪਹਿਲਾ ਸਟੈਪ ਇਹ ਹੀ ਹੈ ਵੀ ਇਹਨੂੰ ਅਸੀਂ ਰੈਕੋਗਨਾਈਜ਼ ਕਰਨ ਵਾਲੇ ਪਾਸੇ ਜ਼ਰੂਰ ਤੁਰੀਏ। ਨਾਲ ਇਹਦੇ ਵਿੱਚ ਕੋਈ ਅਸੀਂ ਵਧਾ ਚੜਾ ਕੇ ਗੱਲ ਨਹੀਂ ਕਰ ਰਹੇ, ਜੋ ਸੱਚਾਈ ਹੈ ਅਸੀਂ ਉਹਨੂੰ ਬਾਹਰ ਲਿਆਉਣਾ ਚਾਹੁੰਦੇ ਹਾਂ। ਜੀ ਬਿਲਕੁਲ, ਜਿਵੇਂ ਤੁਸੀਂ ਇੰਟਰਫੀਰੈਂਸ ਦੀ ਗੱਲ ਕੀਤੀ ਆ, ਉਹਦੇ ਤੋਂ ਬਾਅਦ ਜਿਹੜੀ ਇੱਕ ਕੈਂਪੇਨ ਕਨੈਟੀਕਟ ਦੇ ਵਿੱਚ ਤੇ ਖਾਸ ਤੌਰ 'ਤੇ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੀ ਟੀਮ ਵੱਲੋਂ ਲੀਡ ਕੀਤੀ ਜਾ ਰਹੀ ਹੈ, ਉਹਦੇ ਵਿੱਚ ਜਿਹੜੇ ਬਿਲਬੋਰਡਸ ਹੈਗੇ ਆ ਜਾਂ ਜਿਹੜੀਆਂ ਬੱਸ ਸਟਾਪਸ ਦੇ ਉੱਤੇ ਪਿਕਚਰਸ ਨੇ ਉਹ ਸੰਤ ਜਰਨੈਲ ਸਿੰਘ ਦੀਆਂ ਹੋਣ ਜਾਂ ਅਦਰਵਾਈਜ਼ 1984 ਨੂੰ ਕਮੈਮੋਰੇਟ ਕਰਦੇ ਹਾਂ, 1984 ਦੇ ਸਿੱਖ ਕਤਲੇਆਮ ਦੀ ਰਿਮੈਂਬਰੈਂਸ ਦੇ ਲਈ ਯਾਦ ਦੇ ਵਿੱਚ ਜਿਹੜੇ ਇਸ ਵਕਤ ਪਿਕਚਰਸ ਵੀ ਜਿਹੜੀਆਂ ਨੇ ਉਹ ਸਕਰੀਨ ਦੇ ਉੱਤੇ ਜਿਹੜੇ ਸਾਡੇ ਦਰਸ਼ਕ ਨੇ ਉਹ ਦੇਖ ਰਹੇ ਨੇ, ਇਹ ਜਿਹੜੀ ਕੈਂਪੇਨ ਚੱਲ ਰਹੀ ਹੈ ਤੇ ਨਾਲ ਹੀ ਨਾਲ ਜਿਹੜੀ ਤੁਸੀਂ ਹੁਣ ਮੰਗ ਕੀਤੀ ਹੈ ਜਾਂ ਤੁਸੀਂ ਲੀਡ ਕਰ ਰਹੇ ਹੋ ਕਿ 1984 ਦੇ ਸਿੱਖ ਜੈਨੋਸਾਈਡ ਨੂੰ, ਸਿੱਖ ਨਸਲਕੁਸ਼ੀ ਨੂੰ ਨੈਸ਼ਨਲ ਲੈਵਲ 'ਤੇ ਰੈਕਗਨਾਈਜ਼ ਕੀਤਾ ਜਾਵੇ, ਇਹਨੂੰ ਅੱਗੇ ਕਿਵੇਂ ਤੋਰਨ ਦੀ ਜਿਹੜੀ ਤੁਹਾਡੀ ਇਸ ਵਕਤ ਪਲੈਨਿੰਗ ਹੈ ਜਾਂ ਇਸ ਵਕਤ ਤੁਸੀਂ ਅੱਗੇ ਕਿਵੇਂ ਤੋਰ ਰਹੇ ਹੋ ਇਸ ਪਾਰਟ ਨੂੰ? ਦੇਖੋ ਇਹਦੇ ਵਿੱਚ ਕਿਉਂਕਿ ਇਹ ਜਿਹੜਾ ਤੁਹਾਡਾ ਰੈਕੋਗਨੀਸ਼ਨ ਦਾ ਕੰਮ ਹੈਗਾ, ਇਹ ਦੋ ਪਾਰਟਸ ਵਿੱਚ ਹੋਣਾ ਹੈ। ਪਹਿਲੇ ਤੇ ਇਹਨੂੰ ਹਾਊਸ ਅਪਰੂਵ ਕਰੇਗਾ ਤੇ ਫਿਰ ਇਹਨੂੰ ਸੈਨੇਟ ਅਪਰੂਵ ਕਰੇਗਾ। ਸੋ ਪਹਿਲਾ ਕੰਮ ਮੈਂ ਕਹਿੰਦਾ ਵੀ ਇਹ ਕੋਈ ਇੱਕ ਬੰਦੇ ਦਾ ਕੰਮ ਨਹੀਂ, ਨਾ ਹੀ ਕੋਈ ਇੱਕ ਜਥੇਬੰਦੀ ਦਾ, ਤੇ ਨਾ ਹੀ ਸਾਨੂੰ ਇੱਕ ਜਥੇਬੰਦੀ ਤੇ ਇਹ ਕੰਮ ਸੌਂਪਣ ਦੀ ਲੋੜ ਹੈ। ਹਰ ਸਿੱਖ ਇਹ ਕੰਮ ਆਪਣਾ ਕਰ ਸਕਦਾ। ਤੁਸੀਂ ਆਨਲਾਈਨ ਜਾ ਕੇ ਦੇਖੋ ਵੀ ਤੁਹਾਡੇ ਸਟੇਟ ਸੈਨੇਟਰ ਕਿਹੜੇ ਨੇ, ਤੁਹਾਡੇ ਯੂਐਸ ਸੈਨੇਟਰ ਕਿਹੜੇ ਨੇ, ਤੁਹਾਡੇ ਯੂਐਸ ਕਾਂਗਰਸਮੈਨ ਕਿਹੜੇ ਨੇ। ਹਰ ਅਮਰੀਕਨ ਸਿਟੀਜ਼ਨ ਦਾ ਫਰਜ਼ ਹੈ ਵੀ ਉਹਨਾਂ ਨੂੰ ਲੈਟਰ ਲਿਖਣ ਵੀ 35th ਕਮੈਮੋਰੇਸ਼ਨ ਹੈਗੀ ਹੈ ਇਸ ਸਾਲ 1984 ਸਿੱਖ ਜੈਨੋਸਾਈਡ ਦੀ। ਜਿਵੇਂ ਤੁਸੀਂ ਅਰਮੀਨੀਅਨ ਜੈਨੋਸਾਈਡ ਨੂੰ ਰੈਕੋਗਨਾਈਜ਼ ਕੀਤਾ,
ਉਵੇਂ ਜੇ ਤੁਸੀਂ ਸਿੱਖਾਂ ਦਾ ਦਰਦ ਵਡਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਜ਼ਰੂਰ ਇਹ ਸਟੈਪ ਫਾਰਵਰਡ ਲੈਣਾ ਚਾਹੀਦਾ ਹੈ। ਤੇ ਜਿਵੇਂ ਸਟੇਟ ਆਫ ਕਨੈਟੀਕਟ ਨੇ ਨਵੰਬਰ 1 ਨੂੰ ਐਜ਼ ਅ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਐਲਾਨਿਆ ਹੈ, ਉਵੇਂ ਹੀ ਤੁਸੀਂ ਹਾਊਸ ਦੇ ਵਿੱਚ ਵੀ ਨਵੰਬਰ 1 ਨੂੰ ਐਜ਼ ਅ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਦੀ ਆਪਣਾ ਅਪੀਲ ਕਰੋ ਤੇ ਫਲੋਰ ਸਟੇਟਮੈਂਟ ਦਿਓ, ਕਿਉਂਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਈਵਨ ਕਿ ਵਾਈਟ ਹਾਊਸ ਨੇ ਵੀ ਜਦੋਂ ਪਟੀਸ਼ਨ ਪਾਈ ਸੀ ਕਿਹਾ ਸੀ ਵੀ ਉੱਥੇ ਬੜੀ ਹੀ ਵੱਡੇ ਲੈਵਲ ਦੇ ਉੱਤੇ ਹਿਊਮਨ ਰਾਈਟਸ ਵਾਇਲੇਸ਼ਨ ਹੋਈ ਹੈ। ਤੇ ਭਾਵੇਂ ਉਹਨਾਂ ਨੇ ਜੈਨੋਸਾਈਡ ਉਸ ਟਾਈਮ ਨਹੀਂ ਮੰਨਿਆ ਇਸ ਚੀਜ਼ ਨੂੰ, ਪਰ ਤੁਸੀਂ ਇਸ ਚੀਜ਼ ਨੂੰ ਯੂਜ਼ ਕਰਕੇ ਤੁਸੀਂ ਉਹਨਾਂ ਨੂੰ ਰਿਮਾਈਂਡ ਕਰਾਓ, ਆਪਣੇ ਜਿਹੜੇ ਵੀ ਤੁਹਾਡੇ ਇਲੈਕਟਿਡ ਅਫੀਸ਼ੀਅਲਸ ਨੇ, ਜਿਹੜੇ ਕਿ ਯੂਨਾਈਟਿਡ ਸਟੇਟਸ ਲੈਵਲ ਤੇ ਫੈਡਰਲ ਲੈਵਲ ਤੇ ਤੁਹਾਨੂੰ ਰਿਪਰੈਜ਼ੈਂਟ ਕਰਦੇ ਨੇ, ਤੇ ਉਹਨਾਂ ਨੂੰ ਕਹੋ ਵੀ ਅੱਜ ਇਹ ਸਮਾਂ ਆ ਗਿਆ ਹੈ ਬਈ ਜਦੋਂ ਇੰਡੀਆ ਵੱਲੋਂ ਏਡਾ ਟੈਰਰ ਫਰਾਇਆ ਜਾ ਰਿਹਾ ਹੈ ਤੇ ਏਡੀ ਇੰਟਰਫੇਰੈਂਸ ਈਵਨ ਅਮਰੀਕਾ 'ਚ ਵੀ ਕੀਤੀ ਜਾ ਰਹੀ ਹੈ ਤੇ ਸਿੱਖਾਂ ਦਾ ਨੈਰੇਟਿਵ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਸਿੱਖਾਂ ਦੀ ਹੱਕ ਸੱਚ ਦੀ ਜਿਹੜੀ ਲੜਾਈ ਹੈ ਉਹ ਜੋ 1984 ਵਿੱਚ ਹੋਇਆ, ਉਹ ਜਿਵੇਂ ਹੋਇਆ ਉਸ ਨੈਰੇਟਿਵ ਦੇ ਵਿੱਚ, ਸਿੱਖਾਂ ਦੇ ਨੈਰੇਟਿਵ ਦੇ ਵਿੱਚ ਇਹਨੂੰ ਅੱਗੇ ਲੈ ਕੇ ਜਾਓ ਤੇ ਇਹਨੂੰ ਰੈਕੋਗਨਾਈਜ਼ ਕਰੋ। ਸੋ ਮੇਰੇ ਹਿਸਾਬ ਨਾਲ ਪਹਿਲਾ ਸਟੈਪ ਇਹੀ ਹੈ, ਅਸੀਂ ਆਪਣੇ ਅਫੀਸ਼ੀਅਲਸ ਦੇ ਥਰੂ ਉਹਨਾਂ ਨੂੰ ਸਮਝਾਈਏ ਸਾਰੀ ਇਹ ਕਹਾਣੀ 1984 ਦੀ, ਤੇ ਉਹਨਾਂ ਨੂੰ ਸਮਝਾਈਏ ਵੀ ਕਿੰਨਾ ਜ਼ਰੂਰੀ ਹੈ ਰੈਕੋਗਨਾਈਜ਼ ਕਰਨਾ ਇਸ ਚੀਜ਼ ਨੂੰ, ਤਾਂ ਜੋ ਇਹੋ ਜਿਹੇ ਹਾਦਸੇ ਦੁਬਾਰਾ ਨਾ ਹੋਣ, ਕਿਸੇ ਵੀ ਕੌਮ ਤੇ ਨਾ ਹੋਣ। ਤੇ ਸਾਡੀ ਇਹ ਹਿਸਟਰੀ ਹੈ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵੀ ਹਿਸਟਰੀ ਦੇ ਵਿੱਚ ਚੰਗੇ ਵੀ ਪੱਖ ਹੁੰਦੇ ਨੇ ਤੇ ਮਾੜੇ ਵੀ ਹੁੰਦੇ ਨੇ, ਪਰ ਸਾਨੂੰ ਇਹ ਨਹੀਂ ਚਾਹੀਦਾ ਵੀ ਅਸੀਂ ਮਾੜਿਆਂ ਨੂੰ ਛੱਡ ਹੀ ਦਈਏ ਜਾਂ ਉਹਨਾਂ ਦੇ ਕੋਈ ਪ੍ਰੋਗਰਾਮ ਹੀ ਨਾ ਕਰੀਏ। ਮੈਂ ਤਾਂ ਸਮਝਦਾ, ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਅਮਰੀਕਾ ਦੇ ਵਿੱਚ ਮੈਨੂੰ ਨਹੀਂ ਨਜ਼ਰ ਆ ਰਿਹਾ ਵੀ ਕੋਈ ਬੜੇ ਵੱਡੇ ਤਾਦਾਦ ਦੇ ਉੱਤੇ ਕਮੈਮੋਰੇਸ਼ਨਸ ਹੋ ਰਹੀਆਂ ਹੋਣ ਸਿੱਖ ਜੈਨੋਸਾਈਡ ਦੀਆਂ ਇਸ ਟਾਈਮ। ਤੇ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ, ਜਿਵੇਂ ਪਿਛਲੇ ਸਾਲ ਅਸੀਂ ਸਟੇਟ ਕੈਪੀਟਲ ਦੇ ਵਿੱਚ ਪ੍ਰੋਗਰਾਮ ਕੀਤਾ ਸੀ, ਇਸ ਸਾਲ ਹੁਣ ਅਸੀਂ ਸਿਟੀ ਆਫ ਨਾਰਵਿਚ ਦੇ ਸਿਟੀ ਹਾਲ ਦੇ ਬਾਹਰ ਪ੍ਰੋਗਰਾਮ ਕਰਨ ਜਾ ਰਹੇ ਹਾਂ, ਇੱਕ ਕੈਂਡਲ ਲਾਈਟ ਵਿਜਲ ਦਾ, ਤੇ ਉੱਥੇ ਸਰਵਾਈਵਰਸ ਵੀ ਆਉਣਗੇ 1984 ਦੇ, ਤੇ ਜਿਹੜੇ ਵੀ ਲੋਕ ਅਫੈਕਟਡ ਹੋਏ ਨੇ ਇਸ ਸਾਰੀ ਚੀਜ਼ ਨਾਲ ਉੱਥੇ ਆ ਕੇ ਆਪਣਾ ਬਿਆਨ ਕਰਨਗੇ। ਇਸ ਤੋਂ ਇਲਾਵਾ ਤਮਿਲ ਕਮਿਊਨਿਟੀ ਦੇ ਲੋਕ ਉੱਥੇ ਹੋਣਗੇ, ਅਮਰੀਕਾ ਦੇ ਵੱਖ-ਵੱਖ ਜਿਹੜੇ ਨੁਮਾਇੰਦੇ ਨੇ ਸਟੇਟ ਲੈਵਲ ਤੇ ਸਿਟੀ ਲੈਵਲ ਤੇ, ਉਹ ਵੀ ਕੋਸ਼ਿਸ਼ ਕਰਨਗੇ ਵੀ ਜੋ ਸਿੱਖਾਂ ਨਾਲ ਹੋਇਆ ਉਹ ਜੈਨੋਸਾਈਡ ਸੀ। ਸੋ ਮੈਂ ਸਮਝਦਾ ਪਹਿਲਾ ਇੱਕ ਸਟੈਪ ਹੋਏਗਾ, ਜਿਹੜਾ ਸਾਡੇ ਮਨਾਂ ਦੇ ਵਿੱਚ ਏਡਾ ਦਰਦ ਹੈ ਉਹਨੂੰ ਅਸੀਂ ਸਹੀ ਮਾਇਨੇ ਦੇ ਵਿੱਚ, ਸਹੀ ਸ਼ਬਦਾਂ ਦੇ ਵਿੱਚ ਜੋ ਹੋਇਆ ਉਹਨੂੰ ਅੱਗੇ ਲੈ ਕੇ ਆਈਏ। ਤੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਵੀ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਭਾਗ ਲਓ। ਅਸੀਂ ਇਹ ਪ੍ਰੋਗਰਾਮ ਬੜਾ ਹੀ ਓਪਨ ਪ੍ਰੋਗਰਾਮ ਰੱਖਿਆ, ਜਥੇਬੰਦੀ ਲੈਵਲਸ ਤੋਂ ਬੜਾ ਉੱਤੇ ਉੱਠ ਕੇ ਇਸ ਪ੍ਰੋਗਰਾਮ ਨੂੰ ਅਸੀਂ ਰੱਖਿਆ, ਤੇ ਸਾਡੀ ਕੋਸ਼ਿਸ਼ ਹੈ ਵੀ ਹਰ ਸਾਲ ਜਿਹੜਾ ਪਲੇਟਫਾਰਮ ਸਾਨੂੰ ਕਨੈਟੀਕਟ ਦੀ ਸਰਕਾਰ ਨੇ ਦਿੱਤਾ ਅਸੀਂ ਇਹਨੂੰ ਯੂਜ਼ ਕਰੀਏ, ਤੇ ਹਰ ਸਾਲ ਇਹ ਪ੍ਰੋਗਰਾਮ ਨੂੰ ਕਨੈਟੀਕਟ ਦੇ ਵਿੱਚ ਕੀਤਾ ਜਾਵੇ, ਤਾਂ ਜੋ ਸਿੱਖਾਂ ਦੀ ਜਿਹੜੀ ਆਵਾਜ਼ ਹੈ ਪੂਰੇ ਵਰਲਡ ਦੇ ਵਿੱਚ ਅਸੀਂ ਬੁਲੰਦ ਕਰ ਸਕੀਏ ਜੀ। ਜੀ ਬਿਲਕੁਲ, ਸਵਰਨਜੀਤ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਜਿੱਥੇ ਜਾਂਦੇ ਮੈਂ ਸਾਡੇ ਦਰਸ਼ਕਾਂ ਦੇ ਲਈ ਵੀ ਇਹ ਜ਼ਰੂਰ ਕਹਿਣਾ ਚਾਹੂੰਗਾ ਵੀ ਜਿਵੇਂ ਤੁਸੀਂ ਵੀ ਅਪੀਲ ਕੀਤੀ ਹੈ 1984 ਸਿੱਖ ਜੈਨੋਸਾਈਡ ਦੀ ਕਮੈਮੋਰੇਸ਼ਨ ਦੇ ਲਈ ਜਿਹੜਾ ਇਹ ਪ੍ਰੋਗਰਾਮ ਕਨੈਟੀਕਟ ਦੇ ਨਾਰਵਿਚ ਸ਼ਹਿਰ ਦੀ ਸਿਟੀ ਹਾਲ ਦੇ ਵਿੱਚ ਰੱਖਿਆ ਗਿਆ। ਪਰਸੋਂ ਨੂੰ ਸ਼ਨੀਵਾਰ ਨੂੰ ਇਹ ਜਿਹੜਾ ਸ਼ਾਮ ਨੂੰ 4 ਵਜੇ ਪ੍ਰੋਗਰਾਮ ਉੱਥੇ ਹੋਣ ਜਾ ਰਿਹਾ ਹੈ ਨਿਊਯਾਰਕ ਦੇ ਟਾਈਮ ਦੇ ਮੁਤਾਬਕ। ਸੋ ਉੱਥੇ ਜਿਹੜੀ ਵੀ ਸੱਜਣ ਸਾਡੇ ਇੱਥੇ ਕਨੈਟੀਕਟ ਦੇ ਵਿੱਚੋਂ, ਨਿਊਯਾਰਕ, ਨਿਊ ਜਰਸੀ ਦੇ ਵਿੱਚੋਂ ਪਹੁੰਚ ਸਕਦੇ ਆ ਉਹ ਜ਼ਰੂਰ ਪਹੁੰਚਣ, ਮੈਸੇਚਿਊਸੈਟਸ ਦੇ ਵਿੱਚੋਂ। ਸੋ ਇੱਥੇ ਹੀ ਇਹਨਾਂ ਹੀ ਸ਼ਬਦਾਂ ਦੇ ਨਾਲ ਇਜਾਜ਼ਤ ਚਾਹਾਂਗੇ। ਸਵਰਨਜੀਤ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਵੀ ਅਸੀਂ ਇੱਥੇ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਨਵੇਂ ਪ੍ਰੋਗਰਾਮ ਦੇ ਵਿੱਚ, ਨਵੇਂ ਇਸ਼ੂ ਦੇ ਨਾਲ। ਸੋ ਅੱਜ ਦੇ ਸ਼ੋਅ ਦੇ ਵਿੱਚ ਇੰਨਾ ਹੀ। ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਜ਼ਰੂਰ ਬੇਨਤੀ ਕਰਨਾ ਚਾਹਾਂਗਾ ਕਿ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ 'ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸ ਦਿਆਂ www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।